ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 3 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਕਟ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨ ਜੇ ਟਿਕਟ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰਪ੍ਰੀਤ ਸੈਨ ਹੋਜੇ, ਮਨਜੀਤ ਸਿੰਘ ਫਰੀਮਾਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਅਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀ ਅਮਨਟੀਕਾ, ਕਰਨੈਲ ਸਿੰਘ ਰੰਧਾਵਾ ਟਰਲੋਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਖਬਰ ਨੂੰ ਲੈ ਕੇ ਜਿਹੜੇ ਉਸਦੇ 3 ਕਾਤਲ ਆ ਉਹ ਕੈਨੇਡਾ ਦੀ ਸਰਕਾਰ ਨੇ ਫੜੇ ਹੈਗੇ ਆ ਤੇ ਲਿੰਕ ਜਿਹੜਾ ਆ ਅਖਬਾਰਾਂ ਦੇ ਦੁਆਰਾ ਜਿਹੜਾ ਆ ਅਲਟੀਮੇਟਲੀ ਭਾਰਤ ਦੀ ਸਰਕਾਰ ਦੇ ਨਾਲ ਜੁੜਦਾ ਹੈਗਾ। ਹਾਲਾਂਕਿ ਉਹਨੇ ਕਲੀਅਰਲੀ ਨਹੀਂ ਦੱਸਿਆ, ਪਰ ਜੋ ਕੁਝ ਅਖਬਾਰਾਂ 'ਚ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮ ਜਾਂ ਹੋਰ ਅਖਬਾਰਾਂ 'ਚ ਹੈ ਉਹ ਸਾਰਾ ਕੁਝ ਇਹੀ ਸ਼ੋਅ ਕਰਦਾ ਹੈਗਾ। ਤੇ ਆਪਾਂ ਸਵੇਰੇ ਵੀ ਤੇ ਦੁਪਹਿਰੇ ਵੀ ਕਾਫੀ ਲੰਮਾ ਸਮਾਂ ਜੋ ਕੁਝ ਵਾਪਰਿਆ ਤੁਹਾਨੂੰ ਜਿਹੜੀ ਲਾਈਵ ਕਵਰੇਜ ਆ RCMP ਦੀ ਕੈਨੇਡਾ ਤੋਂ ਉਹ ਤੁਹਾਨੂੰ ਲਾਈਵ ਸੁਣਾਈ ਵੀ ਸੀ। ਉਹ ਤੋਂ ਬਾਅਦ 3 ਤੋਂ 4 ਦਾ ਜਿਹੜਾ ਪ੍ਰੋਗਰਾਮ ਹੁੰਦਾ ਹੈਗਾ ਆ ਉਹਦੇ ਵਿੱਚ ਵੀ ਪੂਰਾ ਡਿਟੇਲ ਦੱਸਿਆ ਸੀ। ਸੋ ਜਿਹੜੇ ਸਾਡੇ ਸਰੋਤੇ ਮਿਸ ਹੋ ਕਰ ਗਏ ਆ, ਕੰਮ ਤੇ ਸੀਗੇ, ਪੰਜਾਬੀ ਰੇਡੀਓ USA ਦੀ YouTube ਤੇ Facebook ਤੇ ਜਾ ਕੇ ਸਾਰੀ ਡਿਟੇਲ ਕੀ ਕੁਝ ਵਾਪਰਿਆ, ਕਿਹਨੂੰ ਅਰੈਸਟ ਕੀਤਾ, ਕਿਹੜੇ ਬੰਦੇ ਹੈਗੇ ਆ, ਉਹ ਤੁਸੀਂ ਸੁਣ ਸਕਦੇ ਹੋ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਬੋਇੰਗ ਦਾ ਇੱਕ ਹੋਰ ਵਿਸਲ ਬਲੋਵਰ ਜਿਸ ਨੇ ਦੱਸਿਆ ਸੀਗਾ ਵੀ ਬੋਇੰਗ ਦੇ ਜਹਾਜ਼ਾਂ ਦੇ ਵਿੱਚ ਕੋਈ ਖਰਾਬੀ ਆ, ਉਸ ਦੀ ਮੌਤ ਹੋ ਗਈ ਆ। ਕਹਿੰਦੇ ਵੀ ਇਹ ਦੂਸਰੀ ਅਜਿਹੀ ਮੌਤ ਆ ਜਿਹੜੀ ਬੋਇੰਗ ਦੇ ਵਿਸਲ ਬਲੋਵਰਸ ਦੇ ਨਾਲ ਜੁੜੀ ਆ। ਇਸ ਵਾਰ ਇਹ ਕੈਂਸਸ ਤੋਂ ਸੀਗਾ ਵਿਸਲ ਬਲੋਵਰ। ਕਹਿੰਦੇ ਵੀ ਕੁਝ ਸਮਾਂ ਪਹਿਲਾਂ ਉਸ ਨੂੰ ਕੋਈ ਇਨਫੈਕਸ਼ਨ ਜਿਹੜੀ ਉਹ ਹੋ ਗਈ ਜੋ ਕਿ ਸੁਲਝੀ ਨਹੀਂ ਤੇ ਉਸ ਦੀ ਜਿਹੜੀ ਬਾਅਦ ਦੇ ਵਿੱਚ ਮੌਤ ਹੋ ਗਈ ਆ। ਐਂਟੀਬਾਇਓਟਿਕ ਰੈਜ਼ਿਸਟੈਂਟ ਸਟਾਫ ਇਨਫੈਕਸ਼ਨ ਜਿਹਨੂੰ MRSA ਕਹਿੰਦੇ ਆ, ਉਸ ਤੋਂ ਇਹ ਪੀੜਤ ਹੋ ਗਿਆ ਸੀ। ਜੋਸ਼ੂਆ ਡੀਨ ਕੁਆਲਿਟੀ ਇੰਸਪੈਕਟਰ ਸੀਗਾ ਬੋਇੰਗ ਸਪਲਾਇਰ ਸਪਿਰਿਟ ਏਰੋ ਸਿਸਟਮਸ ਦੇ ਵਿੱਚ, ਤੇ ਕਹਿੰਦੇ ਵੀ ਇੱਕ ਸਰਪ੍ਰਾਈਜ਼ ਇਨਫੈਕਸ਼ਨ ਤੋਂ ਬਾਅਦ ਦੇ ਵਿੱਚ ਕ੍ਰਿਟੀਕਲ ਕੰਡੀਸ਼ਨ 'ਚ ਚਲਾ ਗਿਆ ਸੀ। 2023 ਦੇ ਵਿੱਚ 44 ਸਾਲਾ ਜਿਹੜਾ ਵਿਸਲ ਬਲੋਵਰ ਜੋਸ਼ੂਆ ਡੀਨ ਆ, ਇਸ ਦੀ ਜੌਬ ਜਿਹੜੀ ਉਹ ਚਲੀ ਗਈ ਸੀ ਜਦ ਇਸ ਦੇ ਉੱਤੇ ਰਿਟੈਲੀਏਸ਼ਨ ਕੰਪਲੇਂਟ ਫੈਡਰਲ ਲੇਬਰ ਅਫੀਸ਼ੀਅਲਸ ਦੇ ਕੋਲ ਜਿਹੜੀ ਇਸ ਦੇ ਉਲਟ ਦਰਜ ਕਰਾਈ ਗਈ ਸੀ, ਕਿਉਂਕਿ ਇਸ ਨੇ ਬੋਇੰਗ ਦੇ ਜਿਹੜੀਆਂ ਕਈ ਚੀਜ਼ਾਂ ਦੱਸੀਆਂ ਸੀ। ਡੀਨ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਜਿਹੜਾ ਸ਼ੇਅਰ ਹੋਲਡਰ ਲਾਸੂਟ ਆ ਤੇ ਇਸਨੇ ਡੇਂਜਰਸ ਜਿਹੜਾ ਫਾਲਟ ਦਿਖਾਏ ਸੀਗੇ ਕੰਪੋਨੈਂਟਸ ਦੇ ਵਿੱਚ ਜਿਹੜੇ ਬੋਇੰਗ 737 ਮੈਕਸ ਪਲੇਨ ਆ ਉਸ ਨੂੰ ਜਿਹੜਾ ਉਹ ਲੈ ਕੇ ਆਲਰੇਡੀ ਜਿਹੜਾ ਇਸ ਦੇ ਵਿੱਚ ਦੇਖਿਆ ਜਾਵੇ ਤਾਂ ਇੱਕ ਪਹਿਲਾਂ ਵਿਸਲ ਬਲੋਵਰ ਜੌਨ ਬੈਰਨੈਟ ਜਿਹਨੇ ਕੰਪਨੀ ਦੀਆਂ ਪ੍ਰੈਕਟਿਸਿਸ ਦੇ ਉੱਤੇ ਸਵਾਲ ਖੜੇ ਕੀਤੇ ਸੀ, ਉਸ ਦੀ ਵੀ ਮੌਤ ਹੋ ਗਈ ਸੀ। ਉਸਨੇ ਆਪਣੇ ਆਪ ਨੂੰ ਹੀ ਮਾਰ ਲਿਆ ਸੀ। ਕਥਿਤ ਤੌਰ ਦੇ ਉੱਤੇ ਇਹ ਚੀਜ਼ ਸਾਹਮਣੇ ਆਈ ਸੀ। FAA ਨੇ ਰਿਵਿਊ ਕੀਤਾ ਆ ਤੇ ਇਹਨਾਂ ਨੇ ਆਡਿਟ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਆ ਬੋਇੰਗ ਦੇ ਮੈਨੂਫੈਕਚਰਿੰਗ ਤੇ ਕੁਆਲਿਟੀ ਪ੍ਰੋਸੈਸ ਦੇ ਵਿੱਚ ਲੱਭੀਆਂ ਆ। ਸੋ ਇਸ 2 ਮੌਤਾਂ ਦੇ ਉੱਤੇ 2 ਵਿਸਲ ਬਲੋਵਰ ਦੇ ਕਰਕੇ ਲੋਕਾਂ ਦੇ ਵਿੱਚ ਇਸ ਪ੍ਰਤੀ ਜਿਹੜਾ ਉਹ ਸਵਾਲ ਉੱਠਣੇ ਸੁਭਾਵਿਕ ਹੀ ਨਜ਼ਰ ਆ ਰਹੇ ਆ ਤੇ ਇਹਦੇ ਕਰਕੇ ਇਹਨਾਂ ਦੇ ਬੋਇੰਗ ਨੂੰ ਕਾਫੀ ਜ਼ਿਆਦਾ ਓਵਰਆਲ ਜੇ ਦੇਖਿਆ ਜਾਵੇ ਤਾਂ ਪਿਛਲੇ ਕੁਝ ਸਾਲਾਂ 'ਚ ਮਿਲੀਅਨਸ ਤੋਂ ਬਿਲੀਅਨਸ ਆਫ ਜਿਹੜਾ ਡਾਲਰ ਦਾ ਉਹ ਘਾਟਾ ਖਾ ਚੁੱਕੇ ਆ।
ਜੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਗਵਰਨਰ ਦੀ ਜਿਹੜੀ ਟਰਮ ਆ ਉਹ 2027 ਚ ਖਤਮ ਹੋ ਜਾਣੀ ਆ। 2026 ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਦੇ ਲਈ ਇਲੈਕਸ਼ਨਸ ਹੋਣਗੀਆਂ। ਉਸ ਦੇ ਲਈ ਆਲਰੇਡੀ ਜਿਹੜੀ ਕੈਂਡੀਡੇਟਸ ਆ ਉਹਨਾਂ ਦੀ ਲਿਸਟ ਆਉਣੀ ਸ਼ੁਰੂ ਹੋ ਗਈ ਆ, ਅੱਗੇ ਕਿਹੜੇ-ਕਿਹੜੇ ਲੋਕ ਇੰਟਰਸਟ ਲੈ ਰਹੇ ਹੈਗੇ ਆ। ਰਿਪਬਲਿਕਨ ਸਾਈਡ ਤੇ ਸ਼ਾਰਡ ਬਿਆੰਕੋ ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਹੈਗੇ ਆ। ਉਹਨਾਂ ਨੇ ਹੈਡਲਾਈਨਸ ਬਣਾਈਆਂ ਆ ਪਿਛਲੇ ਦਿਨਾਂ 'ਚ, ਕਾਫੀ ਪ੍ਰੋਮੀਨੈਂਟ ਕਹਿੰਦੇ ਵੀ ਉਹ ਕੈਂਡੀਡੇਟ ਹੋਣਗੇ ਰਿਪਬਲਿਕਨ ਪਾਰਟੀ ਵੱਲੋਂ। ਜ਼ਾਵੀਅਰ ਬਸੇਰਾ ਜਿਹੜੇ ਹੈਗੇ ਆ ਉਹ ਇਸ ਟਾਈਮ ਯੂਐਸ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਸੈਕਟਰੀ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰਹੇ ਆ, ਮੈਂਬਰ ਆਫ ਕਾਂਗਰਸ ਰਹੇ ਹੈਗੇ ਆ। ਉਹਨਾਂ ਦੀ ਵੀ ਅੱਖ 2026 ਦੇ ਵਿੱਚ ਕੈਲੀਫੋਰਨੀਆ ਦੀ ਗਵਰਨਰ ਦੇ ਉੱਤੇ ਹੋਊਗੀ। ਰੌਬ ਬੰਟਾ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਹੈਗੇ ਆ, ਉਹਨਾਂ ਦੀ ਵੀ ਜਿਹੜੀ ਅੱਖ ਆ ਕੈਲੀਫੋਰਨੀਆ ਦੇ ਗਵਰਨਰ ਦੀ ਸੀਟ ਤੇ ਆ, ਕਿਉਂਕਿ ਕਾਫੀ ਜ਼ਿਆਦਾ ਉਹ ਜਿਹੜਾ ਫੰਡ ਰੇਜ਼ਿੰਗ ਕਰ ਰਹੇ ਆ। ਇੱਥੇ ਵੀ ਦੱਸਦੇ ਜਾਈਏ ਬਹੁਤ ਸਾਰੇ ਪੰਜਾਬੀਆਂ ਦੇ ਘਰਾਂ 'ਚ ਜਾਂ ਉਹਨਾਂ ਦੇ ਬਿਜ਼ਨੈਸ ਦੇ ਵਿੱਚ ਉਹਨਾਂ ਦੇ ਕਾਫੀ ਫੰਡ ਰੇਜ਼ਿੰਗ ਹੋਏ ਆ। ਚੌਥੀ ਕੈਂਡੀਡੇਟ ਕਹਿੰਦੇ ਕਮਲਾ ਹੈਰਿਸ ਵੀ ਜਿਹੜੀ ਆ ਕੈਲੀਫੋਰਨੀਆ ਦੀ ਗਵਰਨਰ ਲਈ ਹੋ ਸਕਦੀ ਆ, ਜੇ ਪ੍ਰੈਜ਼ੀਡੈਂਟ ਬਾਈਡਨ ਨਵੰਬਰ ਦੀਆਂ ਇਲੈਕਸ਼ਨਾਂ ਦੇ ਵਿੱਚ ਲੂਜ਼ ਕਰ ਜਾਂਦੇ ਹੈਗੇ ਆ। ਕਹਿੰਦੇ ਵੀ ਅਲਟੀਮੇਟਲੀ ਉਹਦੀ ਅੱਖ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਉੱਤੇ ਰਹੂਗੀ। ਸੋ ਉਹਦੇ ਲਈ ਜੇ ਇਸ ਵਾਰ ਜਿਹੜੇ ਹੈਗੇ ਆ ਪ੍ਰੈਜ਼ੀਡੈਂਟ ਬਾਈਡਨ ਲੂਜ਼ ਕਰ ਜਾਂਦੇ ਆ ਤੇ ਕਮਲਾ ਹੈਰਿਸ 2026 ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਦੇ ਉੱਤੇ ਜਿਹੜੀ ਆ ਅੱਖ ਰੱਖ ਸਕਦੀ ਹੈਗੀ। ਜੀ। ਅਗਲੀ ਗੱਲ ਕਰੀਏ, 3 ਮਿੱਤਰਾਂ ਦੇ ਲਈ ਜਿਹੜੇ ਕੈਲੀਫੋਰਨੀਆ ਤੋਂ ਤੁਰੇ ਸੀ ਮੈਕਸੀਕੋ ਦੇ ਵਿੱਚ ਇੱਕ ਸਰਫਿੰਗ ਟ੍ਰਿਪ ਦੇ ਲਈ, ਉਹ ਉਹਨਾਂ ਦੇ ਲਈ ਘਾਤਕ ਸਾਬਤ ਹੋਏ ਆ। ਕਹਿੰਦੇ ਵੀ 3 ਜਾਣੇ ਗਏ ਸੀਗੇ ਮੈਕਸੀਕੋ ਨੂੰ, ਬਾਹਾ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਸਰਫ ਹੁੰਦੀਆਂ, ਛੱਲਾਂ ਹੁੰਦੀਆਂ, ਉਸ ਉੱਤੇ ਸਰਫਿੰਗ ਕਰਨ ਦੇ ਲਈ, ਪਰ ਉਹ ਬਾਅਦ ਦੇ ਵਿੱਚ ਲਾਪਤਾ ਹੋ ਗਏ ਸੀਗੇ। ਇਵੈਂਚੁਅਲੀ ਕਹਿੰਦੇ ਵੀ ਬਾਹਾ ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਆ ਵੀ ਇਹਨਾਂ ਤਿੰਨਾਂ ਦੀਆਂ ਜਿਹੜੀਆਂ ਬੋਡੀਜ਼ ਆ ਉਹ ਹੁਣ ਲੱਭ ਗਈਆਂ ਆ। ਉਸ ਜਿਹੜੇ ਸੂਬੇ ਦੇ ਬਾਹਾ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਦੇ ਆਫਿਸ ਨੇ ਕਨਫਰਮ ਕੀਤਾ ਆ। ਲਾ ਬੁਕਾਨਾ ਦੇ ਵਿੱਚ 130 ਮੀਲ ਦੂਰ ਆ ਸੈਂਡੀਐਗੋ ਤੋਂ। ਇਹ ਜਿਹੜੇ ਉੱਥੇ ਉਹਨਾਂ ਨੂੰ ਲੱਭੀਆਂ ਤਿੰਨੇ ਸਰਫਰ ਮਿਸਿੰਗ ਰਿਪੋਰਟ ਕੀਤੇ ਗਏ ਸੀਗੇ ਪਿਛਲੇ ਇਸ ਹਫਤੇ ਦੀ ਸ਼ੁਰੂਆਤ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ। ਕੈਲੀਫੋਰਨੀਆ ਦੇ ਅਧਿਕਾਰੀਆਂ, ਬਾਹਾ ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਇਹ ਅਨਾਉਂਸ ਕੀਤਾ ਸੀਗਾ ਪ੍ਰੈਸ ਰਿਲੀਜ਼ ਜਿਹੜਾ ਉਹ ਕਰਕੇ। ਸੈਂਡੀਏਗੋ ਦਾ ਸੀਗਾ ਇੱਕ ਬੰਦਾ, ਜੇਕ ਕਾਰਟਰ, ਆਸਟ੍ਰੇਲੀਅਨ ਬ੍ਰਦਰ ਸੀਗੇ ਜੇਕ ਤੇ ਕੈਲਮ ਰੋਬਿਨਸਨ। ਸੈਂਡੀਏਗੋ ਯੂਨੀਅਨ ਟ੍ਰਿਬਿਊਨ ਨੇ ਇਹਨਾਂ ਦੀ ਜਿਹੜੀ ਸ਼ਨਾਖਤ ਆ ਉਹ ਕੀਤੀ ਸੀ। ਅਟਾਰਨੀ ਜਨਰਲ ਦੇ ਆਫਿਸ, FBI, US ਤੇ ਆਸਟ੍ਰੇਲੀਅਨ ਕੌਂਸੂਲੇਟ ਦੇ ਅਧਿਕਾਰੀ ਜਿਹੜੀ ਆ ਉਹ ਹੁਣ ਸਾਰੇ ਕੋਆਰਡੀਨੇਟ ਕਰ ਰਹੇ ਆ ਇਸ ਪੂਰੇ ਮਾਮਲੇ ਦੇ ਵਿੱਚ। ਕੀ ਕਾਰਨ ਹੋਏ ਇਹਨਾਂ ਤਿੰਨਾਂ ਦੀਆਂ ਜਿਹੜੀ ਉਹ ਡਿਸਪੇਅਰੈਂਸ ਦੇ ਲਈ ਤੇ ਬਾਅਦ ਦੇ ਵਿੱਚ ਇਹਨਾਂ ਦੀ ਮੌਤ ਦੇ ਲਈ, ਉਹਦੇ ਬਾਰੇ ਜੇ ਹਾਲ ਦੀ ਘੜੀ ਜਾਂਚ ਜਿਹੜੀ ਆ ਉਹ ਚੱਲ ਰਹੀ ਆ। ਇਹ ਨਿਊਜ਼ਪੇਪਰ ਨੇ ਰਿਪੋਰਟ ਕੀਤਾ ਸੀ ਵੀ ਜਿਹੜੇ Airbnb ਦੇ ਵਿੱਚ ਇਹਨਾਂ ਨੇ ਚੈੱਕ ਇਨ ਕਰਨਾ ਸੀ ਉੱਥੇ ਚੈੱਕ ਇਨ ਨਹੀਂ ਕੀਤਾ ਤੇ ਬਾਅਦ ਦੇ ਵਿੱਚ ਇਹ ਜਿਹੜਾ ਮੁੱਦਾ ਆ ਉਹ ਚੱਕਿਆ ਗਿਆ ਵੀ ਉਹ ਮਿਸਿੰਗ ਨੇ। ਹੁਣ ਇਹਦੇ ਪਿੱਛੇ ਕੀ ਮਾਜਰਾ ਰਿਹਾ ਆ ਉਹ ਇਸ ਟਾਈਮ ਚੱਲ ਰਿਹਾ ਆ। ਇਸ ਮਾਮਲੇ ਵਿੱਚ ਮੈਕਸੀਕਨ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਆ ਵੀ ਉਹਨਾਂ ਕੋਲ ਕੁਝ ਸੁਰਾਗ, ਕੁਝ ਸਬੂਤ ਹੱਥ ਲੱਗੇ ਆ, ਜਿਸ ਵਿੱਚ ਇੱਕ ਵਾਈਟ ਪਿਕਅਪ ਟਰੱਕ ਤੇ 3 ਮੈਕਸੀਕਨ ਨੈਸ਼ਨਲ ਜਿਹੜੇ ਆ ਉਹਨਾਂ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਆ। ਅਗਲੀ ਖਬਰ ਵੱਲ ਚੱਲੀਏ ਤੇ ਬੇ ਏਰੀਏ ਦੇ ਵਿੱਚ ਮੀਂਹ ਆ ਰਿਹਾ ਹੈਗਾ। ਕਹਿੰਦੇ ਵੀ ਵਿੰਟਰ ਹਜੇ ਪੂਰੀ ਤਰ੍ਹਾਂ ਕੰਪਲੀਟ ਨਹੀਂ ਹੋਈ ਹੈਗੀ। ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਕੋਲਡ ਫਰੰਟ ਆ ਰਹੀ ਆ। ਜਿਹੜਾ ਮੀਂਹ ਆ ਉਹ ਅੱਜ ਰਾਤ ਸ਼ੁੱਕਰਵਾਰ ਨੂੰ 11 ਵਜੇ ਤੋਂ ਸ਼ੁਰੂ ਹੋ ਕੇ ਸ਼ਨੀਚਰਵਾਰ ਸਵੇਰੇ 11 ਵਜੇ ਤੱਕ ਪੈ ਸਕਦਾ ਹੈਗਾ ਆ। ਪੈ ਸਕਦਾ ਨਹੀਂ, ਪਊਗਾ, ਇਹਦੇ ਪੂਰੇ ਚਾਂਸ ਹੈਗੇ ਆ। ਸੈਨ ਫਰਾਂਸਿਸਕੋ ਤੋਂ ਨਾਰਥ ਬੇ ਦੇ ਵਿੱਚ ਅੱਧੇ ਇੰਚ ਤੋਂ ਲੈ ਕੇ 1.25 ਇੰਚ ਤੱਕ ਜਿਹੜਾ ਮੀਂਹ ਆ ਉਹ ਪੈ ਸਕਦਾ। ਸੰਤਾ ਕ੍ਰੂਜ਼ ਦੀਆਂ ਪਹਾੜੀਆਂ ਦੇ ਵਿੱਚ ਵੀ ਜੋ ਮੀਂਹ ਆ ਉਹ ਪਊਗਾ। ਮੀਟੀਓਰੋਲੋਜਿਸਟ ਜੌਨ ਸ਼ਰੈਬਲ ਉਹਨਾਂ ਨੇ ਇਹ ਕਿਹਾ ਆ ਵੀ ਸ਼ਨੀਚਰਵਾਰ ਬਹੁਤ ਜਿੱਦਾਂ ਗਿੱਲਾ ਸਟਾਰਟ ਹੋਊਗਾ, ਵੈਟ ਸਟਾਰਟ ਹੋਊਗਾ। ਜੋ ਸੇਫਟੀ ਦੇ ਲਈ ਲੋਕਾਂ ਨੇ ਜਿਨ੍ਹਾਂ ਨੇ ਟਰੈਵਲ ਕਰਨਾ ਹੈਗਾ ਆ ਉਹ ਡਿਸਟੈਂਸ ਜ਼ਰੂਰ ਆਪਣੀਆਂ ਕਾਰਾਂ ਦੇ ਵਿੱਚ ਰੱਖੋ। ਤੇ ਜਿਹੜਾ ਡਰਾਈ ਵੈਦਰ ਆ ਉਹ ਸੰਡੇ ਸਵੇਰੇ ਵਾਪਸ ਆ ਜਾਊਗਾ। ਜੀ। ਪੰਜਾਬੀਆਂ ਦੇ ਲਈ, ਸਿੱਖਾਂ ਦੇ ਲਈ ਇੱਕ ਮਾਣ ਵਾਲੀ ਗੱਲ ਆ। ਫਰੈਜ਼ਨੋ ਦੇ ਵਿੱਚ ਇੱਕ ਜਿਹੜੇ ਫਰੈਜ਼ਨੋ ਸਿਟੀ ਅਟਾਰਨੀ ਦੇ ਆਫਿਸ ਦੇ ਵਿੱਚ ਲਾਇਰ ਦਾ ਕੰਮ ਕਰਦੇ ਰਾਜ ਸਿੰਘ ਵਿਦੇਸ਼ਾ, ਉਹਨਾਂ ਨੂੰ ਹੁਣ ਫਰੈਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦੀ ਜੱਜਸ਼ਿਪ ਦੇ ਉੱਤੇ ਅਪੁਆਇੰਟ ਕੀਤਾ ਗਿਆ ਆ।
ਗਵਰਨਰ ਗੈਵਿਨ ਨਿਊਸਮ ਨੇ 40 ਸਾਲਾ ਸੈਲਮਾ ਦੇ ਰਹਿਣ ਵਾਲੇ ਰਾਜ ਸਿੰਘ ਵਿਦੇਸ਼ਾ ਨੂੰ ਜਿਹੜਾ ਆ ਉਹ ਅਪੁਆਇੰਟ ਕੀਤਾ ਹੈ। ਗਵਰਨਰ ਦੇ ਕੋਲ ਇਹ ਇਖਤਿਆਰ ਹੁੰਦਾ ਆ ਜਿਹੜੀਆਂ ਖਾਲੀ ਪਈਆਂ ਜੱਜਿਸ ਦੀਆਂ ਵੇਕੈਂਸੀਜ਼ ਆ ਉਹਨਾਂ ਨੂੰ ਭਰਿਆ ਜਾਵੇ। ਨਿਊਸਮ ਹੁਣਾਂ ਦੀ ਇਹ 14ਵੀਂ ਅਪੁਆਇੰਟਮੈਂਟ ਆ ਇਸ ਕਾਉਂਟੀ ਦੇ ਵਿੱਚ। ਵਿਦੇਸ਼ਾ ਹੁਣਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਵੀ ਕਹਿੰਦੇ ਮੈਂ ਧੰਨਵਾਦ ਕਰਨਾ ਚਾਹੁੰਦਾ ਗਵਰਨਰ ਨਿਊਸਮ ਦਾ, ਜਿਨ੍ਹਾਂ ਨੇ ਮੇਰੀ ਕਾਬਲੀਅਤ ਦੇ ਵਿੱਚ ਭਰੋਸਾ ਜਤਾਇਆ ਆ ਤੇ ਫਰੈਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦੇ ਜੱਜ ਦੇ ਵਜੋਂ ਉਹਨਾਂ ਦੀ ਨਿਯੁਕਤੀ ਕੀਤੀ। ਉਹਨਾਂ ਨੇ ਕਿਹਾ ਵੀ ਮੈਂ ਪੂਰੀ ਤਰ੍ਹਾਂ ਕਮਿਟਡ ਆ ਜਸਟਿਸ ਦੇ ਲਈ, ਇਨਸਾਫ ਦੇ ਲਈ, ਤੇ ਜਿਸ ਤਰੀਕੇ ਦੇ ਨਾਲ ਮੈਂ ਲੀਗਲ ਸਿਸਟਮ ਨੂੰ ਸਮਝਦਾ ਆ, ਆਪਣੀ ਕਮਿਊਨਿਟੀ ਦੀਆਂ ਜ਼ਰੂਰਤਾਂ ਨੂੰ ਸਮਝਦਾ ਆ, ਤੇ ਕਹਿੰਦੇ ਮੈਂ ਇਹਨੂੰ ਪੂਰੀ ਜਿਹੜੇ ਸਹੀ ਢੰਗ ਦੇ ਨਾਲ ਇਸ ਨੂੰ ਨਿਭਾਵਾਂਗਾ। ਸੋ ਰਾਜ ਸਿੰਘ ਵਿਦੇਸ਼ਾ ਇਹ ਫਰੈਜ਼ਨੋ ਕਾਉਂਟੀ ਦੇ ਅਟਰਨੀ ਆਫਿਸ ਦੇ ਵਿੱਚ 2012 ਤੋਂ ਕੰਮ ਕਰ ਰਹੇ ਸੀ ਤੇ ਕਹਿ ਸਕਦੇ ਹਾਂ ਵੀ ਆਪਣੀ ਹੋਸ਼ੋ-ਹਵਾਸ ਦੇ ਵਿੱਚ ਆਈ ਨੋ ਮੇ ਵੀ ਕਿਤੇ ਹੋਰ ਵੀ ਹੋਣ, ਪਰ ਰਾਜ ਸਿੰਘ ਵਿਦੇਸ਼ਾ ਫਰੈਜ਼ਨੋ ਕਾਉਂਟੀ ਦੇ ਵਿੱਚ ਜਿਹੜੇ ਉਹਨਾਂ ਨੂੰ ਸੁਪੀਰੀਅਰ ਕੋਰਟ ਦੇ ਜੱਜ ਦੇ ਵਜੋਂ ਨਿਯੁਕਤ ਕੀਤਾ ਗਿਆ ਆ। ਇਹਨਾਂ ਨੇ ਰਿਟਾਇਰਡ ਜੌਨ ਕੇਪਟਨ ਜਿਹੜੇ ਜੱਜ ਸੀ ਉਹਨਾਂ ਨੂੰ ਰਿਪਲੇਸ ਕਰਨਾ ਹੈਗਾ ਆ। ਅਗਲੀ ਖਬਰ ਵੱਲ ਚਲੀਏ ਤੇ ਕਾਰਨਿੰਗ ਦੇ ਲਾਗੇ ਇੱਕ ਦਰਿਆ ਵਗਦਾ ਹੈਗਾ। ਕਹਿੰਦੇ ਉਸ ਦਰਿਆ ਦੇ ਵਿੱਚ ਸਟਰੀਮ ਜਿੱਦਾਂ ਦੋ ਡਰਾਈਵਰ ਆਪਣੀਆਂ ਜੀਪਾਂ ਲੈ ਕੇ ਵੜ ਗਏ ਤੇ ਉਹਨੇ ਸੋਚਿਆ ਵੀ ਜਿਹੜੀ ਜੀਪ ਆ ਉਹ ਅਸੀਂ ਇਸ ਸਟਰੀਮ ਚੋਂ ਲੰਘਾ ਦਾਂਗੇ ਟਿਹਾਮਾ ਕਾਉਂਟੀ ਦੇ ਵਿੱਚ, ਪਰ ਅਲਟੀਮੇਟਲੀ ਉਹ ਮਿਡਲ ਆਫ ਦਾ ਸਟਰੀਮ ਉਹਨਾਂ ਦੀਆਂ ਜੀਪ ਸਟਕ ਹੋ ਗਈਆਂ ਤੇ ਪਾਣੀ ਉਹਨਾਂ ਦੀਆਂ ਵਿੰਡੋਜ਼ ਦੇ ਉੱਪਰੋਂ ਜਾਣਾ ਸ਼ੁਰੂ ਹੋ ਗਿਆ। ਤੇ ਕਿਸੇ ਨੇ ਫਿਰ ਫੋਟੋਆਂ ਉਹਨਾਂ ਦੀਆਂ ਸ਼ੇਅਰ ਕੀਤੀਆਂ CHP ਨੂੰ, ਤੇ CHP ਨੇ ਫਿਰ ਉਹਨਾਂ ਦਾ ਜਿਹੜਾ ਹੈਲੀਕਾਪਟਰ ਕਰੂ ਹੈਗਾ ਉਹਦੇ ਰਾਹੀਂ ਉਹਨਾਂ ਨੂੰ ਬਾਹਰ ਕੱਢਿਆ ਹੈਗਾ। CHP ਨੇ ਇਹ ਤਾਂ ਨਹੀਂ ਦੱਸਿਆ ਵੀ ਕੀ ਕਾਰਨ ਹੋਇਆ ਵੀ ਵਹੀਕਲ ਜਿਹੜੀਆਂ ਆ ਪਾਣੀ 'ਚ ਇੰਨਾ ਕਿੱਦਾਂ ਡੁੱਬ ਗਈਆਂ, ਤੇ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਪਤਾ ਨਹੀਂ ਸੀ, ਪਰ ਉਹਨਾਂ ਨੇ ਵਾਰਨਿੰਗ ਜ਼ਰੂਰ ਦਿੱਤੀ ਹੈਗੀ ਆ ਲੋਕਾਂ ਨੂੰ ਵੀ ਜਿਹੜੇ ਵੀ ਲੋਕ ਕਈ ਵਾਰੀ ਦੇਖ ਲੈਂਦੇ ਆ ਵੀ ਇਹ ਛੋਟੀ ਜਿਹੀ ਸਟਰੀਮ ਜਾਂਦੀ ਆ, ਇਹਦੇ ਵਿੱਚੋਂ ਸਾਡੀ ਕਾਰ ਲੰਘ ਜਾਣੀ ਹੈਗੀ ਆ ਜਾਂ ਕੋਈ ਫਨ ਲਈ ਜਾਂਦੇ ਆ, ਤੇ ਪਾਣੀ ਕਹਿੰਦੇ ਬਹੁਤ ਤੇਜ਼ੀ ਦੇ ਨਾਲ ਚੇਂਜ ਹੋ ਜਾਂਦਾ ਹੁੰਦਾ ਪਾਣੀ ਦਾ ਫਲੋ। ਸੋ ਅਨਐਕਸਪੈਕਟਡ ਹੁੰਦਾ ਆ। ਸੋ ਕਦੇ ਵੀ ਕਿਸੇ ਨੇ ਅਪਰੋਚ ਕਰਨਾ ਬੜੇ ਕੌਸ਼ਨ ਦੇ ਨਾਲ ਅਪਰੋਚ ਕਰਨਾ ਚਾਹੀਦਾ, ਤੇ ਜਿੱਥੇ ਲਿਖਿਆ ਵੀ ਇੱਥੋਂ ਨਾ ਲੰਘੋ ਉੱਥੇ ਨਹੀਂ ਲੰਘਣਾ ਚਾਹੀਦਾ। ਜੀ ਬਿਲਕੁਲ, ਫਸ ਜਾਂਦੇ ਆ ਤੇ ਫਿਰ ਤੁਸੀਂ ਦੇਖੋ ਵੀ ਰੱਬ ਨਾ ਕਰੇ ਕੋਈ ਰੁੜ ਜਾਂਦਾ ਜ਼ਿਆਦਾ, ਕੋਈ ਕਿਸੇ ਦੀ ਮੌਤ ਵੀ ਜਿਹੜੀ ਉਹ ਹੋ ਸਕਦੀ ਆ। ਕਈ ਵਾਰੀ ਇਦਾਂ ਜਿਹੜੀ ਉਹ ਹੋਈ ਆ, ਸੋ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਅਗਲੀ ਜਿਹੜੀ ਖਬਰ ਆ ਰਹੀ ਹੈ ਸੋਲਾਨੋ ਕਾਉਂਟੀ ਤੋਂ, IAT ਦਾ ਕੁਝ ਹਿੱਸਾ ਸ਼ਟ ਡਾਊਨ ਕੀਤਾ ਗਿਆ। ਇਸ ਮੌਕੇ CHP ਦੇ ਜਿਹੜੇ ਡੈਪਟੀਜ਼ ਆ ਉਹ ਇੱਕ ਸਸਪੈਕਟ ਦੇ ਨਾਲ ਸਟੈਂਡ ਆਫ ਦੇ ਵਿੱਚ ਇਨਵੋਲਵਡ ਨੇ, ਯਾਨੀ ਕਿ ਉਸ ਨੂੰ ਮੈਨੂੰ ਲੱਗਦਾ ਆ ਆਪਣੇ ਕਹਿ ਲਓ ਵੀ ਡਿਟੇਨ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ। ਗ੍ਰੀਨ ਵੈਲੀ ਰੋਡ ਦੇ ਲਾਗੇ 680 ਦੇ ਕਨੈਕਟਰ ਦੇ ਉੱਤੇ ਜਿਹੜਾ ਵਹੀਕਲ ਆ ਉਸ ਨੂੰ ਸਟਾਪ ਕੀਤਾ ਗਿਆ ਸੀ। IAT ਦੇ ਨਾਲ ਹੀ ਜਿਹੜਾ ਆ ਉਹ ਪੈਂਦਾ ਆ, ਤੇ ਕਹਿੰਦੇ ਵੀ ਦੋਨੋਂ ਹੀ ਪਾਸੇ ਸੋ ਕਹਿੰਦੇ ਅਧਿਕਾਰੀਆਂ ਨੇ ਸਾਰੇ ਪਾਸਿਓਂ ਉਸ ਨੂੰ ਜਿਹੜਾ ਉਹ ਘੇਰ ਲਿਆ ਸੀਗਾ। ਸੋ ਸਭ ਤੋਂ ਪਹਿਲਾਂ ਕਹਿੰਦੇ ਵੀ ਸਵੇਰੇ 11 ਵਜੇ ਇੱਕ ਜਿਹੜੀ ਗੋਲੀ ਚੱਲਣ ਦੀ ਜਿਹੜੀ ਰਿਪੋਰਟ ਆ ਉਹ ਸਾਊਥ ਬਾਉਂਡ ਹਾਈਵੇ 101 ਦੇ ਉੱਤੇ ਵੀ ਜਿਹੜੀ ਉਹ ਆਈ ਸੀ। ਉਹਦਾ ਜਿਹੜਾ ਉੱਥੇ ਬਚਾਅ ਹੋ ਗਿਆ ਸੀਗਾ ਬੀਬੀ ਦਾ। ਬਾਅਦ 'ਚ ਕਹਿੰਦੇ ਵੀ ਇਸ ਨੂੰ ਪਰਸਿਊ ਕੀਤਾ ਗਿਆ, ਉਹਦਾ ਪਿੱਛਾ ਜਿਹੜਾ ਉਹ ਕੀਤਾ ਗਿਆ। ਸੋ ਕਾਫੀ ਜਿਹੜਾ ਸਮਾਂ ਆ ਪਿੱਛਾ ਕਰਨ ਤੋਂ ਬਾਅਦ ਦੇ ਵਿੱਚ ਫੇਅਰਫੀਲਡ ਦੇ ਨਜ਼ਦੀਕ IAT ਦੇ ਲਾਗੇ ਉੱਥੇ ਜਿਹੜਾ ਇਸ ਨੂੰ ਇਵੈਂਚੁਅਲੀ ਕਾਬੂ 'ਚ ਕੀਤਾ ਗਿਆ ਸੀ, ਤੇ ਪਰ IAT ਆ ਕਾਫੀ ਚਿਰ ਬੰਦ ਰਹੀ। ਅਗਲੀ ਖਬਰ ਸੈਨੋਜ਼ੇ ਤੋਂ ਆ ਰਹੀ ਆ। ਸੈਨੋਜ਼ੇ ਦੇ ਵਿੱਚ ਸਿੰਕੋ ਡੇ ਮਾਇਓ ਜੋ ਆ ਉਹ ਇਸ ਵੀਕਐਂਡ ਦੇ ਦੌਰਾਨ ਮਨਾਇਆ ਜਾਣਾ ਆ, ਤੇ ਉਸ ਟਾਈਮ ਦੇ ਉੱਤੇ ਬਹੁਤ ਵਾਰ ਕਈ ਲੋਕ ਜਿਹੜੇ ਕਰੂਦੀ ਹੁੰਦੇ ਆ ਉਹ ਸ਼ਰਾਰਤਾਂ ਵੀ ਕਰਦੇ ਆ। ਉਸ ਨੂੰ ਦੇਖਦੇ ਹੋਏ ਜਿਹੜੀ ਸੈਨੋਜ਼ੇ ਦੀ ਪੁਲਿਸ ਆ ਉਹ ਪੂਰੀ ਤਰ੍ਹਾਂ ਜਿਹੜੀ ਅਲਰਟ ਹੈਗੀ ਆ। ਵੱਖ-ਵੱਖ ਜਿਹੜੇ ਸਟਾਪ ਆ ਡਾਊਨਟਾਊਨ ਦੇ ਵਿੱਚ, ਉੱਥੇ ਜਿਹੜੀ ਪੁਲਿਸ ਘੋੜਿਆਂ ਦੇ ਨਾਲ ਜਿਹੜੀ ਖੜੀ ਕੀਤੀ ਗਈ ਹੈਗੀ ਆ, ਤੇ ਲੋਕਾਂ ਦੇ ਉੱਤੇ ਵੀ ਕਈਆਂ ਤੇ ਕੰਡੀਸ਼ਨਸ ਲਾਈਆਂ ਗਈਆਂ ਵੀ ਕਿਸੇ ਤਰ੍ਹਾਂ ਦੀ ਕੋਈ ਗਨਸ ਵਗੈਰਾ ਨਾ ਲੈ ਕੇ ਆਉਣ। ਸੋ ਡਾਊਨਟਾਊਨ ਤੇ ਈਸਟ ਸੈਨੋਜ਼ੇ ਦੇ ਵਿੱਚ ਸ਼ਨੀਚਰਵਾਰ ਤੇ ਐਤਵਾਰ ਦੋਨੋਂ ਦਿਨ ਜਿਹੜਾ ਆ ਸਿੰਕੋ ਡੇ ਮਾਇਓ ਮਨਾਇਆ ਜਾਂਦਾ ਹੈਗਾ। ਜੀ ਬਿਲਕੁਲ, ਸੋ ਕੈਲੀਫੋਰਨੀਆ ਦੇ ਤਕਰੀਬਨ ਸਾਰੇ ਹਿੱਸਿਆਂ ਦੇ ਵਿੱਚ ਇਹ ਮਨਾਇਆ ਜਾਣਾ ਆ, ਤੇ ਇਹ ਵੀ ਆਪਾਂ ਬਹੁਤ ਵਾਰੀ ਦੇਖਿਆ ਵੀ ਬਹੁਤ ਵਾਰੀ ਲੋਕ ਜਿਹੜੇ ਆ ਨਾ ਪੀ ਕੇ ਸ਼ਰਾਬਾਂ ਤੇ ਨਸ਼ੇ ਦੇ ਜਿਹੜੇ ਉਹ ਅਧੀਨ ਹੋ ਕੇ ਵੀ ਗੱਡੀਆਂ ਜਿਹੜੀਆਂ ਉਹ ਚਲਾਉਂਦੇ ਆ। ਸੋ ਜਰਾ ਇਹਨਾਂ ਦਿਨਾਂ ਦੇ ਵਿੱਚ ਬਚ ਕੇ ਮੋੜ ਤੋਂ ਧਿਆਨ ਦੇ ਨਾਲ ਜਿਹੜਾ ਉਹ ਚੱਲਿਆ ਜਾਵੇ। ਇਹ ਚੈੱਕ ਪੁਆਇੰਟ ਵਗੈਰਾ ਲਾਉਂਦੇ ਤਾਂ ਰਹਿੰਦੇ ਆ, ਪਰ ਫਿਰ ਵੀ
ਕੋਈ ਨਾ ਕੋਈ ਜਿਹੜੇ ਆ ਉਹ ਖਰੂਦੀ ਤੇ ਸ਼ਰਾਰਤ ਜਿਹੜੇ ਕਰਨ ਵਾਲੇ ਆ ਉਹ ਕੁਛ ਕਰਦੇ ਹੀ ਰਹਿੰਦੇ ਨੇ। ਜੀ ਅਗਲੀ ਜਿਹੜੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕੈਲੀਫੋਰਨੀਆ ਦੇ UCLA ਵਾਲੇ ਇਲਾਕੇ ਦੇ ਵਿੱਚ ਜਿਹੜਾ ਪ੍ਰੋ ਪੈਲਸਟੀਨ ਪ੍ਰੋਟੈਸਟ ਆ ਉਹ ਚੱਲਦਾ ਜਾ ਰਿਹਾ ਹੈਗਾ ਆ। ਕਈ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉੱਦਾਂ ਜੇ ਦੇਖਿਆ ਜਾਵੇ ਤਾਂ ਓਵਰਆਲ ਮੁਲਕ ਦੇ ਹੋਰ ਹਿੱਸਿਆਂ ਦੇ ਵਿੱਚੋਂ ਸਖਤ ਸਟੈਂਡ ਇਹਨਾਂ ਪ੍ਰੋਟੈਸਟਰ ਦੇ ਉਲਟ ਦੇਖਣ ਨੂੰ ਵੀ ਜਿਹੜਾ ਉਹ ਮਿਲ ਰਿਹਾ ਆ। UCLA ਦੇ ਵਿੱਚ ਹੀ ਕੱਲ ਦੇ ਕੱਲ 200 ਤੋਂ ਵੱਧ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਸੀ। ਇਹੀ ਉਹ ਕੈਂਪਸ ਸੀਗਾ ਜਿੱਥੇ ਰੀਸੈਂਟਲੀ ਜਿਹੜੀ ਵਾਇਲੈਂਸ ਉਹ ਦੇਖੀ ਗਈ ਸੀ। ਪ੍ਰੋਟੈਸਟਰਸ ਪ੍ਰੋ ਪੈਲਸਟੀਨ ਤੇ ਜਿਹੜੇ ਪ੍ਰੋ ਇਜ਼ਰਾਈਲ ਕਹਿ ਸਕਦੇ ਆ ਜਾਂ ਐਂਟੀ ਪੈਲਸਟੀਨ ਜਾਂ ਐਂਟੀ ਪ੍ਰੋਟੈਸਟ ਕਰਨ ਵਾਲਿਆਂ ਦੇ ਜਿਹੜੇ ਆ ਉਹ ਆਏ ਸੀਗੇ। ਸੋ ਇੱਥੇ ਕਾਫੀ ਜਿਹੜੀ ਧੱਕਾ ਮੁੱਕੀ ਵੀ ਜਿਹੜੀ ਉਹ ਹੋਈ ਆ। ਹੁਣ ਤੱਕ 2000 ਤੋਂ ਵੱਧ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਆ ਉਹ ਕੀਤਾ ਜਾ ਚੁੱਕਾ ਹੈਗਾ ਆ। ਉੱਥੋਂ ਕਾਫੀਆਂ ਨੂੰ ਪ੍ਰੋਟੈਸਟਰਸ ਨੂੰ ਇੱਥੋਂ ਖਾਲੀ ਕਰ ਦਿੱਤਾ ਗਿਆ ਆ। ਟੈਂਟਸ ਜਿਹੜੇ ਪੱਟ ਦਿੱਤੇ ਗਏ ਆ ਤੇ ਜਿਹੜਾ ਕਹਿ ਲਓ ਵੀ ਪਿੱਛੇ ਰਹਿ ਗਿਆ ਸਮਾਨ ਆ ਉਸ ਨੂੰ ਚੱਕਣ ਦਾ ਜਿਹੜਾ ਉਹ ਕੰਮ ਚੱਲ ਰਿਹਾ। ਕਹਿੰਦੇ ਬੁਲਡੋਜ਼ਰ ਜਿਹੜੇ ਉਹ ਕੈਂਪਸ ਦੇ ਵਿੱਚ ਪਹੁੰਚੇ ਕਲੀਨ ਅਪ ਜਿਹੜਾ ਉਹ ਕਰਨ ਦੇ ਲਈ। ਵੱਡੇ ਵੱਡੇ ਜਿਹੜੇ ਟਰੈਸ਼ ਬਿਨਸ ਆ ਉਹ ਉੱਥੇ ਲਗਾਏ ਗਏ ਸੀਗੇ, ਪਰ ਮਾਹੌਲ ਅਜੇ ਵੀ ਤਣਾਅਪੂਰਨ ਓਵਰਆਲ ਬਣਿਆ ਪਿਆ ਆ। ਜੀ ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ ਤੇ US ਦੀ ਇਕਨੋਮੀ ਦੀ ਗੱਲ ਕਰਦੇ ਜਾਈਏ। ਪਿਛਲੇ ਮਹੀਨੇ 1,75,000 ਨਵੀਆਂ ਜੌਬ ਕ੍ਰੀਏਟ ਹੋਈਆਂ ਆ, ਜੋ ਕਿ ਬਹੁਤ ਘੱਟ ਆ ਜਿੰਨੀਆਂ ਐਕਸਪੈਕਟਡ ਸੀਆਂ। ਤੇ ਅਨਪਲਾਈਮੈਂਟ 3.9% ਤੱਕ ਅਪ ਹੋ ਗਈ ਹੈਗੀ ਆ। ਸੋ ਅਪ੍ਰੈਲ ਦਾ ਜਿਹੜਾ ਟੈਲੀ ਕੀਤਾ ਗਿਆ ਲੋਐਸਟ ਆ ਅਕਤੂਬਰ ਮਹੀਨੇ ਨਾਲੋਂ, ਪਿਛਲੇ ਨਾਲੋਂ। ਇਕੋਨੋਮਿਸਟ ਕਹਿੰਦੇ ਸੀ ਕਿ ਲੇਬਰ ਮਾਰਕੀਟ ਜਿਹੜੀ ਆ ਗ੍ਰੈਜੂਅਲ ਸਲੋ ਡਾਊਨ ਹੋਊਗੀ ਹਾਈ ਇੰਟਰਸਟ ਰੇਟ ਕਰਕੇ, ਪਰ ਕਾਫੀ ਜ਼ਿਆਦਾ ਜਿਹੜੀ ਅਨਪਲਾਈਮੈਂਟ ਵੱਧ ਗਈ ਆ। ਤੇ ਉਹਨੂੰ ਦੇਖਦੇ ਹੋਏ ਅੱਜ ਡਾਓ ਜੋਨ ਦੇ ਫਿਊਚਰਸ ਵੀ ਕਾਫੀ ਉੱਪਰ ਗਏ ਹੈਗੇ ਆ, ਸੌਰੀ ਜਿਹੜੇ ਅਪ ਗਏ ਹੈਗੇ ਆ। ਅਨਪਲਾਈਮੈਂਟ ਰੇਟ 3.9% ਬਿਊਰੋ ਆਫ ਲੇਬਰ ਸਟੈਟਿਕਸ ਦੇ ਮੁਤਾਬਕ ਗਿਆ ਹੈਗਾ। ਇਕੋਨੋਮਿਸਟ 2,35,000 ਜੌਬਸ ਐਕਸਪੈਕਟ ਕਰਦੇ ਸੀਗੇ। ਸੋ 87,000 ਜੌਬ ਜੋ ਆ ਉਹ ਹੈਲਥ ਕੇਅਰ ਤੇ ਸੋਸ਼ਲ ਅਸਿਸਟੈਂਸ ਸੈਕਟਰ ਆ ਉਹਦੇ ਵਿੱਚ ਕ੍ਰੀਏਟ ਹੋਈਆਂ ਹੈਗੀਆਂ ਜੀ। ਅਤੇ ਨਾਲ ਦੇ ਨਾਲ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਅੱਜ ਮਾਰਕੀਟ ਜਿਹੜੀ ਉਹ ਤਾਂ ਨੂੰ ਗਈ। ਰੀਸੈਂਟਲੀ ਆਪਾਂ ਦੇਖਿਆ ਸੀ ਫੈਡ ਨੇ ਕੋਈ ਵੀ ਇੰਟਰਸਟ ਰੇਟਸ ਦੇ ਵਿੱਚ ਵਾਧਾ ਨਹੀਂ ਸੀ ਕੀਤਾ, ਪਰ ਇਸ਼ਾਰਾ ਫਿਰ ਕਹਿੰਦੇ ਵੀ ਹੁਣ ਜੁਲਾਈ ਵੱਲ ਲੋਕਾਂ ਦੀਆਂ ਅੱਖਾਂ ਆ ਵੀ ਸ਼ਾਇਦ ਇੰਟਰਸਟ ਕੱਟ ਜਿਹੜੇ ਆਉਣਗੇ। ਇਨਫਲੇਸ਼ਨ ਅਜੇ ਪੂਰੀ ਤਰ੍ਹਾਂ ਕਾਬੂ 'ਚ ਨਹੀਂ ਆ, ਪਰ ਇਨਵੈਸਟਰਸ ਨੇ ਉਹ ਸਾਰੀਆਂ ਚੀਜ਼ਾਂ ਨੂੰ ਹੁਣ ਸਾਈਡ ਤੇ ਰੱਖ ਕੇ ਅੱਜ ਜਿਹੜੀ ਖਾਸੀ ਇਨਵੈਸਟਮੈਂਟ ਜਿਹੜੀ ਮਨੀ ਆ ਉਹ ਇਨਵੈਸਟ ਕੀਤੀ ਆ। ਡਾਓ ਜੋਨ ਅੱਜ ਵੀਕਐਂਡ ਦੀ ਕਲੋਜ਼ਿੰਗ ਤੋਂ ਪਹਿਲਾਂ 450 ਪੁਆਇੰਟ ਵੱਧ ਕੇ 38,676 ਤੇ, S&P 500 64 ਪੁਆਇੰਟ ਵੱਧ ਕੇ 5128, ਨੈਸਡੈਕ 300 ਤੇ 15 ਪੁਆਇੰਟ ਵੱਧ ਕੇ 16,156 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,310 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ ਦੇ ਵਿੱਚ ਘਾਟਾ ਹੋਇਆ ਆ। ਹੋਪਫੁਲੀ ਆਪਾਂ ਨੂੰ ਪੰਪ ਦੇ ਉੱਤੇ ਵੀ ਇਹ ਸਾਰਾ ਕੁਝ ਦੇਖਣ ਨੂੰ ਮਿਲੇ। $78 ਪ੍ਰਤੀ ਬੈਰਲ ਦੇ ਉੱਤੇ ਇਹ ਕੀਮਤਾਂ ਪਹੁੰਚੀਆਂ ਆ। 10 ਈਅਰ ਯੀਲਡ 4.5% ਦੇ ਉੱਤੇ ਰਹੀ ਆ। ਬਿਟਕੋਇਨ 63,096 ਤੇ ਇਥੀਰੀਅਮ 3100 ਤੇ $22 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 37 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 50 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਪੰਜਾਬੀ ਰੇਡੀਓ USA ਵੱਲੋਂ ਰੈਫਲ ਚੱਲ ਰਹੇ ਆ, ਨਾਮ ਨਿਕਲ ਰਹੇ ਹੈਗੇ ਆ। ਪਿਛਲੇ ਵੀਰਵਾਰ ਵੀ ਕੱਢੇ ਸੀ। ਜਿਹੜੇ ਸਾਡੇ ਸਰੋਤੇ ਸੈਕਰਾਮੈਂਟੋ, ਐਲਗਰੋਵ, ਵੈਸਟ ਸੈਕਰਾਮੈਂਟੋ, ਐਂਟੀਲੋਪ, ਰੋਜ਼ਵਿਲ, ਰੌਕਲਿਨ, ਰੈਂਚੋ ਕੋਰਡੋਵਾ, ਇਹ ਸਾਰੇ ਏਰੀਏ 'ਚ ਤੁਸੀਂ 1470 ਜਾਂ 105.9 FM ਸੁਣਦੇ ਆ ਤੇ ਤੁਸੀਂ ਕਾਲ ਕਰਦੇ ਆ। ਕਾਲ ਹੁਣ ਕਰ ਸਕਦੇ ਹੋ 408 272 5200 ਤੇ 4082725200। ਸਿਰਫ ਤੁਸੀਂ ਆਪਣਾ ਨਾਮ ਦੱਸਣਾ ਤੇ ਕਿਹੜੇ ਸ਼ਹਿਰ 'ਚ ਸੁਣ ਰਹੇ ਆ। ਸੋ ਅਗਲੇ ਵੀਰਵਾਰ ਨੂੰ ਫਿਰ ਨਾਮ ਨਿਕਲਣੇ ਆ ਤੇ ਉਹਦਾ ਜਿਹੜੀ ਲੋਟੋ ਉਹ ਜਿਹੜੇ ਨਿਕਲਣੇ ਆ ਪ੍ਰਾਈਜ਼ਸ, ਉਹਦੇ ਵਿੱਚ ਤੁਹਾਡਾ ਨਾਮ ਰੈਫਲ ਦੇ ਵਿੱਚ ਐਡ ਕੀਤਾ ਜਾਊਗਾ। ਹੁਣ ਲੈਣੇ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ।
ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।